दर्शकों ब्रेक तो बाद तुहाडा स्वागत है जी डॉक्टर साहब। हुण असीं अपने दर्शकों नूं आईआं ईमेल ते मैसेज पढ़ांगे। पहले साडे कोल ईमेल आई है दीदार सिंह जी दी। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕੌਮ ਦੀ ਮਹਾਨ ਸ਼ਖਸੀਅਤ ਹੋ ਤੇ ਮਹਾਨ ਸੇਵਾ ਕਰ ਰਹੇ ਹੋ। ਤੁਹਾਨੂੰ ਗੁਰੂ ਸਾਹਿਬ ਨੇ ਸੁੱਤੀ ਕੌਮ ਨੂੰ ਜਗਾਉਣ ਦੀ ਸੇਵਾ ਬਖਸ਼ੀ ਹੈ। ਮੈਂ ਹੁਣ ਆਪਣੇ ਬਹੁਤ ਸਾਰੇ ਦੋਸਤਾਂ ਨੂੰ ਟੀਵੀ 84 ਬਾਰੇ ਦੱਸਿਆ ਹੈ ਤੇ ਹੁਣ ਉਹ ਰੋਜ਼ਾਨਾ ਦੇਖਦੇ ਹਨ। ਸਾਨੂੰ ਯੂਥ ਨੂੰ ਤੁਹਾਡੇ ਤੇ ਮਾਣ ਹੈ ਅਤੇ ਤੁਹਾਨੂੰ ਦੇਖ ਕੇ ਅਸੀਂ એનર્ਜੀ ਨਾਲ ਬਾਹਰ ਜਾਂਦੇ ਹਾਂ। ਤੁਹਾਡੀ ਸੇਵਾ ਅਮੁੱਲੀ ਹੈ। ਬਾਹਰ ਜਾਂਦੇ ਕਿ ਭਰ ਜਾਂਦੇ એનર્ਜੀ ਨਾਲ ਭਰ ਜਾਂਦੇ ਹਾਂ। ਤੁਹਾਡੀ ਸੇਵਾ ਅਮੁੱਲੀ ਹੈ। ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਬਹੁਤ ਜਾਣਕਾਰੀ ਮਿਲਦੀ ਹੈ। ਮੈਨੂੰ ਤੁਹਾਡੀਆਂ ਵੀਡੀਓਜ਼ ਦਾ ਫਸਟ ਪਾਰਟ ਬਹੁਤ ਪਸੰਦ ਆਉਂਦਾ ਹੈ। ਕਾਸ਼ ਤੁਹਾਨੂੰ ਮਿਲਣ ਦਾ ਤੇ ਉਹ ਗੱਲਾਂ ਸਾਂਝੀਆਂ ਕਰਨ ਦਾ ਗੁਰੂ ਸਾਹਿਬ ਮੌਕਾ ਦੇਣ ਜੋ ਤੁਹਾਨੂੰ ਈਮੇਲ ਰਾਹੀਂ ਨਹੀਂ ਭੇਜ ਸਕਦਾ। ਗੁਰੂ ਸਾਹਿਬ ਇਸੇ ਤਰ੍ਹਾਂ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖਣ ਤੇ ਲੰਮੀ ਉਮਰ ਬਖਸ਼ਣ ਤਾਂ ਕਿ ਤੁਸੀਂ ਕੌਮ ਦੀ ਜ਼ਿਆਦਾ ਸਮੇਂ ਤੱਕ ਸੇਵਾ ਕਰ ਸਕੋ। ਗੁਰੂ ਸਾਹਿਬ ਟੀਵੀ 84 ਨੂੰ ਸਿਖਰਾਂ ਤੇ ਪਹੁੰਚਾਉਣ ਤੇ ਸਾਰੇ ਮੈਂਬਰਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣ ਜੀ ਡਾਕਟਰ ਸਾਹਿਬ। ਵੀਰ ਦੀਦਾਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ। ਸਾਡਾ ਯਤਨ ਹੈ ਸੁੱਤੀ ਕੌਮ ਤਾਂ ਹੁਣ ਕੀ ਜਾਗੇਗੀ, ਸੁੱਤੇ ਤਾਂ ਜਾਗ ਪੈਂਦੇ ਨੇ। ਹੁਣ ਤਾਂ ਜ਼ਿਆਦਾ ਵਾਹ ਮਚਲਿਆਂ ਨਾਲ ਜਿਨ੍ਹਾਂ ਨੂੰ ਕੇਸ ਮਾਰੀ ਹੋਈ ਹੈ, ਜਿਹੜੇ ਪਤਾ ਹੈ ਕਿ ਵੀ ਜਾਗਦੇ ਨੇ ਪਰ ਅੱਖਾਂ ਬੰਦ ਕੀਤੀਆਂ ਹੋਈਆਂ ਦੱਸਣ ਦੇ ਲਈ ਵੀ ਸੁੱਤੇ ਨੇ। ਇਹਨਾਂ ਨੇ ਯੂਥ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਯੰਗਸਟਰਸ, ਔਰ ਮੈਂ ਸਮਝਦਾ ਵੀ ਹੋਪ ਵੀ ਯੰਗਸਟਰਸ ਹੀ ਹੁੰਦੇ ਨੇ। ਬਹੁਤ ਵਾਰ ਠੀਕ ਹੈ ਅਗਵਾਈ ਜਾਂ ਸ਼ਹੀਦੀ ਤਾਂ ਸਾਡੇ ਆਪਣੇ ਇਤਿਹਾਸ ਦੇ ਵਿੱਚ ਬਾਬਾ ਦੀਪ ਸਿੰਘ ਸ਼ਹੀਦ ਹੋਣ, ਸਰ ਸ਼ਾਮ ਸਿੰਘ ਅਟਾਰੀ ਵਾਲਾ ਹੋਏ, ਉਹਨਾਂ ਨੂੰ ਅਸੀਂ ਉਮਰ ਦੇ ਹਵਾਲੇ ਨਾਲ ਹਮੇਸ਼ਾ ਦੇਖਦੇ ਹਾਂ ਕਿ ਬਜ਼ੁਰਗ ਉਮਰ 'ਚ ਵੀ ਉਹਨਾਂ ਨੇ ਸ਼ਹੀਦੀਆਂ ਪਾਈਆਂ, ਅਗਵਾਈ ਵੀ ਦਿੱਤੀ। ਲੇਕਿਨ ਇਹ ਇੱਕ ਆਲਮੋਸਟ ਜਨਰਲਾਈਜ਼ਡ ਫੈਕਟ ਹੈ ਕਿ ਜਿਹੜੀ ਤਬਦੀਲੀ ਹੈ, ਚੇਂਜ ਹੈ, ਉਹ ਰੈਵੋਲੂਸ਼ਨ ਜਾਂ ਕ੍ਰਾਂਤੀ ਉਹ ਯੰਗਸਟਰਸ ਹੀ ਲਿਆਉਂਦੇ ਨੇ, ਯੂਥ ਹੀ ਲਿਆਉਂਦੇ ਨੇ। ਕਿਉਂਕਿ ਇੱਕ ਤਾਂ ਉਹਨਾਂ ਦੇ ਉੱਤੇ ਇੱਕ ਜਿਹੜਾ ਕੋਈ ਪਰਦਾ ਨਹੀਂ ਪਿਆ ਹੁੰਦਾ, ਕੋਈ ਖੌਫ ਨਹੀਂ ਹੁੰਦਾ, ਉਹ ਮਾਨਸਿਕ ਸਰੀਰਕ ਤੌਰ ਦੇ ਉੱਤੇ ਪੂਰੇ ਰਿਸ਼ਟ ਪੁਸ਼ਟ ਹੁੰਦੇ ਨੇ। ਔਰ ਉਹਨਾਂ ਨੂੰ ਸਾਡਾ ਪਹਿਲਾ ਪਾਰਟ ਜਿਹੜਾ ਕਿ ਯੂਜੂਲੀ ਅਸੀਂ ਸੂ ਮੋਟੋ ਨੋਟਿਸ ਹੀ ਲੈਂਦੇ ਹਾਂ ਇਵੈਂਟਸ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਵਾਪਰੀ ਉਹ ਸਾਡੇ ਨਾਲ ਕਿਵੇਂ ਜਿਹੜੀ ਇਹ ਸੰਬੰਧਿਤ ਹੈ ਉਸ ਦਾ ਜਿਹੜਾ ਅਸੀਂ ਸਿੱਖ ਸਪਿਨ ਉਹਨੂੰ ਦਿੰਦੇ ਜੀ। ਸੋ ਉਹਨਾਂ ਨੇ ਸਾਡੇ ਲਈ ਜਿਹੜੀ ਹੈ ਉਹ ਅਰਦਾਸ ਕੀਤੀ ਹੈ। ਅਸੀਂ ਸਮਝਦੇ ਹਾਂ ਵੀ ਇਹ ਸਾਡੀ ਅਰਦਾਸ ਸਰਬੱਤ ਦੇ ਭਲੇ ਦੀ, ਅਸੀਂ ਹਰ ਇੱਕ ਦੀ ਕੁੱਲ ਮਨੁੱਖਤਾ ਮਾਤਰ ਦੀ ਚੜ੍ਹਦੀ ਕਲਾ ਔਰ ਸਰਬੱਤ ਦਾ ਭਲਾ ਮੰਗਦੇ। ਸੋ ਇਹਨਾਂ ਦਾ ਵੀਰ ਦੀਦਾਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਧਰਮਿੰਦਰ ਸਿੰਘ ਸੇਖੋ ਜੀ ਦਾ ਚੰਡੀਗੜ੍ਹ ਤੋਂ। ਇਹ ਲਿਖਦੇ ਹਨ ਕੈਨੇਡਾ ਦੇ ਸਿੱਖ ਕੀ ਕਰ ਰਹੇ ਹਨ? ਇਹ ਮੋਦੀ ਨੂੰ ਗੁਰਦੁਆਰਾ ਸਾਹਿਬ ਵਿੱਚ ਸੱਦ ਕੇ ਸਨਮਾਨਿਤ ਕਰ ਰਹੇ ਹਨ। ਹੁਣ ਖਾਲਿਸਤਾਨੀ ਕਿੱਥੇ ਹਨ? ਇਹ ਲੋਕ ਕੌਣ ਹਨ? ਕੀ ਕੈਨੇਡਾ ਦੇ ਸਿੱਖ ਵੀ ਪੰਜਾਬ ਦੇ ਸਿੱਖਾਂ ਵਾਂਗ ਵੰਡੇ ਹੋਏ ਹਨ? ਜੇ ਇਹ ਗੱਲ ਹੈ ਫਿਰ ਤਾਂ ਕੋਈ ਉਮੀਦ ਨਹੀਂ ਜੀ ਡਾਕਟਰ ਸਾਹਿਬ। ਵੀਰ ਧਰਮਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਚੰਡੀਗੜ੍ਹ ਤੋਂ ਲਿਖਿਆ। ਜੇ ਉਹ ਸਾਰੇ ਘਟਨਾਕ੍ਰਮ ਦੇ ਉੱਤੇ ਅੱਖ ਰੱਖ ਰਹੇ ਨੇ ਤਾਂ ਫਿਰ ਉਹਨਾਂ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਹਰ ਥਾਂ 'ਤੇ ਜਿਵੇਂ ਰੈਂਟਾ ਸਿੱਖ, ਕਿਰਾਏ ਦੇ ਸਿੱਖ ਮਿਲ ਜਾਂਦੇ ਨੇ, ਰੈਂਟਾ ਮੁਸਲਿਮ ਵੀ ਨੇ। ਅੰਗਰੇਜ਼ਾਂ ਦੇ ਵੇਲੇ ਵੀ ਜਿਹਨਾਂ ਨੂੰ ਟੋਡੀ ਬੱਚੇ ਕਹਿੰਦੇ ਸੀ, ਟੋਡੀ ਬੱਚੇ ਹਾਏ ਜੀ, ਉਹ ਸਾਰੇ ਹੀ ਅੱਜ ਜਿੰਨੇ ਵੱਡੀਆਂ ਥਾਵਾਂ 'ਤੇ ਬੈਠੇ ਹੋਏ ਨੇ, ਬੜੇ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ ਕਹਾਣ ਵਾਲੇ, ਉਦੋਂ ਸਾਰੇ ਅੰਗਰੇਜ਼ਾਂ ਦੇ ਟੋਡੀ ਸੀ। ਸੋ ਉਸ ਕਿਸਮ ਦੇ ਥੋੜ੍ਹੇ ਬਹੁਤ ਟੋਡੀ ਜਿਹੜੇ ਨੇ ਉਹ ਤਾਂ ਅੱਜ ਵੀ ਨੇ। ਇੰਦਰਾ ਗਾਂਧੀ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਹੈ ਤੇ ਇਹੋ ਜਿਹੇ ਵੀ ਸੀ। ਈਵਨ ਜਿਹਨਾਂ 'ਚ ਰਜਿੰਦਰ ਸਿੰਘ ਸਪੈਰੋ ਵਰਗਾ ਜਨਰਲ ਵੀ ਸੀ, ਦਾਰਾ ਸਿੰਘ ਜਿਹਨੂੰ ਬੜਾ ਚੁੱਕੀ ਫਿਰਨਗੇ ਕਿ ਜੀ ਭਲਵਾਨ। ਉਹਨਾਂ ਨੇ ਟੀਵੀ ਦੇ ਉੱਤੇ ਆ ਕੇ ਵਧਾਈ ਦਿੱਤੀ ਇੰਦਰਾ ਗਾਂਧੀ ਨੂੰ। ਸੋ ਹੁਣ ਤੁਸੀਂ ਕੀ ਕਹੋਗੇ? ਹੁਣ ਕਹੀ ਜਾਓ ਜੀ ਉਹ ਪਿੰਡੂ ਤੇ ਫਲਾਣਾ ਤੇ ਢਿਮਕਾ। ਸੋ ਅਸੀਂ ਸਮਝਦੇ ਹਾਂ ਵੀ ਉਸ ਕਿਸਮ ਦੇ ਥੋੜ੍ਹੇ ਬਹੁਤ ਟੁੱਕੜ ਬੋਚਾਂ ਨੂੰ ਛੱਡ ਕੇ ਬਾਈ ਐਂਡ ਲਾਰਜ ਜਿਸ ਤਰੀਕੇ ਨਾਲ ਹੈਵੀ ਆਰਡਸ ਦੇ ਹੁੰਦਿਆਂ ਵੀ ਜਿਹੜਾ ਕੈਨੇਡੀਅਨ ਸਿੱਖਾਂ ਨੇ ਉਸ ਦਾ ਪੂਰਾ ਉਹਨੂੰ ਚੈਲੰਜ ਕੀਤਾ। ਹਾਲਾਂਕਿ ਉਹਨੇ ਆ ਕੇ ਜਿਵੇਂ ਬਾਕੀ ਐਲਾਨਾਂ ਦਾ ਅਸੀਂ ਜ਼ਿਕਰ ਕੀਤਾ, ਇੱਕ ਜਿਹੜਾ ਇੰਡੀਅਨਸ ਦੇ ਹਵਾਲੇ ਨਾਲ ਕੀਤਾ ਕਿ ਜੀ ਹੁਣ ਇਲੈਕਟ੍ਰੋਨਿਕ ਵੀਜ਼ੇ ਮਿਲਣਗੇ, ਕਦੋਂ ਕੀ ਦੇਣਗੇ, ਕਿਹਨੂੰ ਬਲੌਕ ਕਰਨਗੇ ਤਾਂ ਬਾਅਦ ਦੀ ਗੱਲ ਹੈ। ਪਰ ਇਹ ਵੀ ਉਹਨਾਂ ਦਾ ਯਤਨ ਸੀ ਇਹ ਕਹਿਣ ਦਾ, ਜਾਂ ਉਹਨਾਂ ਦੇ ਜਿਹੜੇ ਹੋਰ ਟੁੱਚੇ ਨੇ। ਅੱਜ ਹੀ ਅਸੀਂ ਆਉਣ ਤੋਂ ਪਹਿਲਾਂ ਪ੍ਰੋਗਰਾਮ 'ਚ ਰੌਸ ਸਟਰੀਟ ਗੁਰਦੁਆਰਾ ਜਿੱਥੇ ਕਿ ਉਹਨੂੰ ਸੱਦਿਆ ਜਾਂ ਉਹ ਆ ਰਿਹਾ, ਉਹਦਾ ਇੱਕ ਪ੍ਰਬੰਧਕ ਔਰ ਉਹਦਾ ਨਾਂ ਜਦੋਂ ਉਹਨੇ ਕਿਹਾ ਤੇ ਅਜੇ ਰੋਏ। ਸੋ ਜ਼ਾਹਰ ਹੈ ਵੀ ਇੱਕ ਹਿੰਦੂ
ਔਰ ਉਹਨੂੰ ਬੜੀ ਪੋਲਾਈਟਲੀ ਜਿਹੜੇ ਸਾਡੇ ਸਿੱਖ ਨੁਮਾਇੰਦੇ ਨੇ ਸਰੀ ਦੇ ਔਰ ਉਹਨਾਂ 'ਚ ਬੀਬੀ ਤੇਜਿੰਦਰ ਕੌਰ ਵੀ ਨੇ ਉਹਨੂੰ ਦੱਸ ਰਹੇ ਨੇ। ਤੇ ਉਹ ਜਿਵੇਂ ਸਰ ਕਪੂਰ ਸਿੰਘ ਨੇ ਕਿਹਾ ਕਿ ਵੀ ਜੇ ਕਿਸੇ ਦੀ ਤਨਖਾਹ ਇਸ ਗੱਲ ਤੇ ਡਿਪੈਂਡ ਕਰਦੀ ਹੋਏ ਵੀ ਉਹਨੇ ਨਹੀਂ ਸਮਝਣਾ ਤਾਂ ਉਹਨੂੰ ਕੋਈ ਨਹੀਂ ਸਮਝਾ ਸਕਦਾ। ਸੋ ਜ਼ਾਹਰ ਹੈ ਕਿ ਵੀ ਇਹ ਸਾਰੇ ਜਿਹੜੇ ਨੇ ਟਾਊਟ ਕਿਸਮ ਦੇ ਲੋਕ ਨੇ ਜਿਨ੍ਹਾਂ ਨੇ ਕੋਈ ਵੀ ਆ ਜਾਏ ਉਹਨਾਂ ਨੇ ਆਪਣਾ ਜਿਹੜਾ ਉੱਲੂ ਸਿੱਧਾ ਕਰਨਾ ਉਹ ਕਿਤੋਂ ਵੀ ਉਹਨਾਂ ਦੇ ਮਫਾਦ ਹੋਣ। ਪਰ ਜਿਹੜੀ ਬਾਈ ਐਂਡ ਲਾਰਜ ਸਿੱਖ ਕਮਿਊਨਿਟੀ ਹੈ ਠੀਕ ਹੈ, ਥੋੜੇ ਬਹੁਤ ਲੋਭ ਵਾਲੇ ਇੱਕ ਵੱਖਰੀ ਕਲਾਸ ਹੈ। ਕੁਛ ਲੋਕ ਥੋੜੇ ਬਹੁਤ ਕੋਈ ਵੀਜ਼ੇ ਦੇ ਡਰੋਂ ਕੋਈ ਬਲੈਕ ਲਿਸਟਾਂ ਤੋਂ ਡਰਦੇ ਆ, ਕੋਈ ਦੂਸਰਾ ਉਹ ਥੋੜਾ ਚੁੱਪਚਾਪ ਰਹਿੰਦੇ ਨੇ ਜਾਂ ਪਿੱਛੇ ਰਹਿੰਦੇ ਨੇ। ਪਰ ਉਹਨਾਂ ਦੇ ਟਾਊਟ ਬਣਨ ਵਾਲੇ ਜਿਹੜੇ ਇਸ ਵੇਲੇ ਨੇ ਉਹ ਬਹੁਤ ਸਾਰੇ ਇਸ ਕਿਸਮ ਦੇ ਜਿਹੜੇ ਲੋਕ ਨੇ ਜਿਹੜੇ ਕਿ ਆਲਰੇਡੀ ਇਧਰ ਉਹ ਹਿੰਦੂ ਨੇ ਜਿਨ੍ਹਾਂ ਦੇ ਔਰ ਗੁਜਰਾਤੀਆਂ ਦਾ ਕਾਫੀ ਜ਼ੋਰ ਹੈ, ਜਾਂ ਉਸ ਕਿਸਮ ਦੇ ਜਿਹੜੇ ਕੁਝ ਖੱਬੇ ਪੱਖੀ ਲੋਕ ਨੇ ਜਿਨ੍ਹਾਂ ਦੇ ਨਾਂ ਨਾਲ ਭਾਵੇਂ ਸਿੰਘ ਲੱਗਾ ਹੋਏ ਪਰ ਉਹਨਾਂ ਦਾ ਰੱਬ ਤੇ ਵਿਸ਼ਵਾਸ ਨਹੀਂ ਹੈ, ਫਿਰ ਖਾਲਸੇ ਦੇ ਕਨਸੈਪਟ ਤੇ ਕਿੱਥੋਂ ਵਿਸ਼ਵਾਸ ਹੋਏਗਾ ਜੀ। ਪਰ ਫਿਰ ਵੀ ਇਹਨਾਂ ਦਾ ਧਰਮਿੰਦਰ ਸਿੰਘ ਦਾ ਸ਼ੁਕਰੀਆ, ਉਹਨਾਂ ਨੇ ਲਿਖਿਆ। ਸੋ ਉਹਨਾਂ ਨੇ ਪੁੱਛਿਆ ਵੀ ਖਾਲਿਸਤਾਨੀ ਕਿੱਥੇ ਨੇ, ਖਾਲਿਸਤਾਨੀ ਇੱਥੇ ਹੀ ਨੇ ਜੀ, ਕਿਧਰੇ ਨਹੀਂ ਗਏ ਹੈਗੇ ਜੀ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦ ਸ਼ਾਰਟ ਬ੍ਰੇਕ।